ਹਾਂਜੀ ਲਾਲਾ ਜੀ ਮਾਸ਼ਾਅੱਲਾ ਬਾਰਿਸ਼ਾਂ ਬੜੀਆਂ ਹੋ ਰਹੀਆਂ ਕੀ ਕਹਿੰਦੇ ਹੋ ਤੁਸੀਂ। ਬਾਰਿਸ਼ ਦੇਖੋ ਜੀ ਸਾਉਣ ਭਾਦੋਂ ਦੇ ਅੱਜ ਕੱਲ ਬਾਰਿਸ਼ਾਂ ਮੈਂ ਅਕਸਰ ਲੋਕਾਂ ਕੋਲੋਂ ਸੁਣਦਾ ਵਾਂ ਯਾਰ ਮੀਂਹ ਪੈ ਗਏ ਇਦਾਂ ਵਾ ਕੰਮ ਡਿਸਟਰਬ ਹੁੰਦੇ ਆ ਇਹ ਆ ਉਹ ਆ। ਲੇਕਿਨ ਸ਼ਬਾਜ਼ ਭਾਈ ਮੈਂ ਤੁਹਾਨੂੰ ਅੱਜ ਇੱਕ ਪਤੇ ਦੀ ਗੱਲ ਦੱਸਾਂ ਹਾਂਜੀ ਕਿ ਪੁਰਾਣੇ ਦੌਰ ਦੇ ਵਿੱਚ ਨਾ ਅਕਸਰ ਤੈਨੂੰ ਪਤਾ ਕਿ ਉਦੋਂ ਨਾ ਤੇ ਸੋਸ਼ਲ ਮੀਡੀਆ ਦਾ ਦੌਰ ਸੀ ਨਾ ਟੀਵੀ ਦਾ ਦੌਰ ਸੀ ਐਡਾ। ਇਹ ਹੀ ਸੀ ਕੋਈ ਇਕੱਠੇ ਕਿਤੇ ਬਹਿਣਾ ਪਰਿਆ ਪੰਚਾਇਤਾਂ ਵੀ ਜੇ ਕੋਈ ਗੱਲਬਾਤ ਵੀ ਹੋਣੀ ਤੇ ਆਪਸ 'ਚ ਬਹਿ ਕੇ ਹੁੰਦੀ ਸੀ। ਉੱਥੇ ਨਾ ਇੱਕ ਦਫਾ ਬਾਦਸ਼ਾਹ ਨੇ ਇੱਕ ਸਵਾਲ ਕਰ ਦਿੱਤਾ। ਉਹਨੇ ਕਿਹਾ ਜੀ ਸਾਲ 'ਚ ਕਿੰਨੇ ਮਹੀਨੇ ਆ। ਹੁਣ ਉਹ ਜਿਹੜੇ ਆਪਣੇ ਆਪਣੇ ਇਲਮ ਦੇ ਮੁਤਾਬਕ ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਬਾਦਸ਼ਾਹਾਂ ਦੇ ਨਾਲ ਹੁੰਦੇ ਸੀ, ਤੈਨੂੰ ਪਤਾ ਵਜ਼ੀਰ ਮਸ਼ੀਰ ਇਹ ਉਹ ਕੋਈ ਕਿਸੇ ਨੇ ਕਿਹਾ 12 ਮਹੀਨੇ ਆ। ਕਈ ਕਹਿਣ ਯਾਰ ਜਿਹੜਾ ਬਾਦਸ਼ਾਹ ਨੇ ਪੁੱਛਿਆ ਇਹ ਤੇ ਹਰ ਇੱਕ ਨੂੰ ਪਤਾ 12 ਵਾ। ਉਹਨੇ ਕਿਹਾ ਹੋ ਸਕਦਾ 6 ਮਹੀਨੇ ਜਿਹੜੇ ਸਿਆਲ ਵਾਲੇ ਇਹ ਚੰਗੇ ਆ, ਕੋਈ ਕਹੇ ਜੀ ਗਰਮੀਆਂ ਵਾਲੇ ਚੰਗੇ ਆ। ਗੱਲ ਕਾਹਦੀ ਆ ਜੀ, ਆਪਣੇ ਆਪਣੀ ਇਲਮ ਦੇ ਮੁਤਾਬਕ ਹਰ ਬੰਦੇ ਨੇ ਨਾ ਉਹਦਾ ਜਵਾਬ ਦਿੱਤਾ ਜੀ ਇੰਨੇ ਮਹੀਨੇ ਆ। ਅਕਸਰ ਲੋਕ ਕਹਿਣ 12 ਹੀ ਆ ਜੀ। ਉਨੀ ਦੇਰ ਨੂੰ ਕੋਈ ਜੱਟ ਜਿਹੜਾ ਨਾ ਉਹ ਵੀ ਮਰੱਬਿਓਂ ਕੋ ਵਾਹੀ ਕਰਕੇ ਤੇ ਹੱਲ ਪਜਾਲੀ ਰੱਖੀ ਤੇ ਵਾਪਸ ਆਉਣ ਡਿਆ ਸੀ। ਉਹਨੇ ਕਿਹਾ ਕਾਹਦੀ ਇੱਥੇ ਕਚਹਿਰੀ ਲੱਗੀ, ਬੜੀ ਦੁਨੀਆ ਇਕੱਠੀ ਹੋਈ ਆ। ਉਹਨੇ ਕਿਹਾ ਵੀ ਬਾਦਸ਼ਾਹ ਨੇ ਨਾ ਇਦਾਂ ਸਵਾਲ ਕੀਤਾ ਵਾ ਵੀ ਸਾਲ 'ਚ ਮਹੀਨੇ ਕਿੰਨੇ ਆ, ਤੇ ਜਿਹੜਾ ਦੱਸਦੇ ਉਹਨੂੰ ਕੋਈ ਇਨਾਮ ਵੀ ਬਾਦਸ਼ਾਹ ਨੇ ਆਪਣਾ ਰੱਖਿਆ ਹੋਏਗਾ ਵੀ ਆਹ ਇਨਾਮ ਆ ਜੋ ਵੀ ਕੋਈ ਹੋਏਗਾ। ਤੇ ਲੋਕ ਕੋ ਆਪਣੇ ਇਲਮ ਦੇ ਮੁਤਾਬਕ ਜਵਾਬ ਦੇਣ ਡਿਆ, ਪਰ ਕਿਸੇ ਨੇ ਥਾਂਟਿੰਗ ਰੱਖ ਕੇ ਯਾਨੀ ਕਿ ਕਲੀਅਰ ਜਵਾਬ ਬਾਦਸ਼ਾਹ ਨੂੰ ਨਹੀਂ ਦਿੱਤਾ ਜਿਹੜਾ ਬਾਦਸ਼ਾਹ ਕਹੇ ਬਿਲਕੁਲ ਓਕੇ। ਉਹਨੇ ਕਿਹਾ ਯਾਰ ਮੈਨੂੰ ਵੀ ਆ ਫਿਰ ਖਲਪੀ ਵਾਲੀ ਮੈਂ ਡੱਕਦਾ, ਮੈਂ ਵੀ ਉੱਥੇ ਜਾਣਾ। ਉਹਨੇ ਕਿਹਾ ਯਾਰ ਬਾਬਾ ਤੂੰ ਕੀ ਕਰਨਾ। ਉਹਨੇ ਕਿਹਾ ਯਾਰ ਚੱਲ ਵੇਖਦਾ ਹੀ ਆ ਜਾ ਕੇ। ਜਿਸ ਟਾਈਮ ਗਿਆ ਜਾ ਕੇ ਉਹਨੇ ਵੇਖਿਆ, ਹੁਣ ਉਹ ਬਾਦਸ਼ਾਹ ਨੂੰ ਕਹਿੰਦਾ ਜੀ ਟੱਲ ਖੜਕਾਉਂਦੇ ਹੁੰਦੇ ਸੀ ਜਿਹਨੇ ਯਾਨੀ ਕਿ ਸਵਾਲ ਦੇ ਵਿੱਚ ਹਿੱਸਾ ਲੈਣਾ ਵਾ ਗੇਮ ਜੀਆਂ ਜਿੱਦਾਂ ਵੀ। ਉਹਨੇ ਕਿਹਾ ਵੀ ਹਾਂ ਵੀ ਇਹ ਕਿੰਨੇ ਹੋਣਾ ਗਿਆ ਬਾਬੇ ਨੂੰ। ਬਾਬਾ ਤੂੰ ਕਾਹਦਾ ਟੱਲ ਖੜਕਾ ਦਿੱਤਾ। ਉਹ ਹੁਣ ਬਾਬਾ ਕਹਿੰਦਾ ਜੀ ਮੈਂ ਹੱਥ ਖੜਾ ਕੀਤਾ। ਬਾਬੇ ਨੇ ਕਿਹਾ ਜੀ ਮੈਂ ਵੀ ਇਸ ਗੇਮ 'ਚ ਹਿੱਸਾ ਲੈਣਾ ਵਾ, ਸਵਾਲ ਜਵਾਬ 'ਚ ਹਿੱਸਾ ਲੈਣਾ। ਚਲੋ ਸ਼ਾਇਦ ਮੈਂ ਵੀ ਕਿਤੇ ਕੋਈ ਦੱਸ ਲਵਾਂ ਤੇ ਕੋਈ ਜਿਹੜਾ ਨਾਮ ਮੈਂ ਹੀ ਲੈ ਜਾਵਾਂ। ਉਹ ਕਹਿੰਦੇ ਬਾਬਾ ਤੂੰ ਤਾਂ ਟਾਈਮ ਹੀ ਜਾਇਆ ਕਰਨਾ ਆਪਣਾ ਵੀ ਤੇ ਸਾਡਾ ਵੀ। ਇੱਥੇ ਤੇ ਗੱਲਾਂ ਪੜ੍ਹਿਆ ਲਿਖਿਆ ਵਾਲੀਆਂ ਆਉਂਦੇ। ਉਹਨੇ ਕਿਹਾ ਮੈਨੂੰ ਮੌਕਾ ਤੇ ਦਿਓ। ਬਾਦਸ਼ਾਹ ਨੇ ਤੇ ਹੁਣ ਜਿੰਨੇ ਜਾਣਾ ਸੀ ਬਾਦਸ਼ਾਹ ਨਾਲ ਤੇ ਮੌਕਾ ਹੀ ਮੌਕਾ। ਬਾਦਸ਼ਾਹ ਨੇ ਕਿਹਾ ਨਹੀਂ ਜੀ ਬਾਬਾ ਜੀ ਮੌਕਾ ਤੁਹਾਨੂੰ ਆਓ। ਉਹਨੇ ਕਿਹਾ ਜੀ ਕੀ ਸਵਾਲ ਆ। ਉਹਨੇ ਕਿਹਾ ਜੀ ਆਹ ਸਵਾਲ ਆ। ਉਹਨੇ ਕਿਹਾ ਕੀ ਜਵਾਬ ਦਿੱਤੇ ਲੋਕ। ਉਹਨੇ ਕਿਹਾ ਜੀ ਕੋਈ ਕਹਿੰਦਾ 12 ਵਾ, ਕੋਈ ਕਹਿੰਦਾ 12 ਨਹੀਂ ਤੇ ਫਿਰ ਸਿਆਲ ਵਾਲੇ ਚੰਗੇ, ਕੋਈ ਗਰਮੀ ਵਾਲੇ ਯਾਨੀ ਕਿ ਕੋਈ ਖਜ਼ਾਂ ਕੋਈ ਫਜ਼ਾਂ ਜਿੱਦਾਂ ਵੀ ਕਿਸੇ ਦੀ ਸਮਝ ਆ। ਉਹਨਾਂ ਨੇ ਆਹ ਜਵਾਬ ਦਿੱਤੇ ਆ। ਬਹੁਤਿਆਂ ਦੇ 12 ਮਹੀਨੇ ਦਾ ਜਵਾਬ ਆਇਆ। ਉਹਨੇ ਕਿਹਾ ਜੀ ਜਵਾਬ ਫਿਰ ਮੈਂ ਦੇ ਲੈਣਾ ਵਾ ਤੇ ਦਊਂਗਾ ਵੀ ਉਹ ਜਿਹੜਾ ਓਰੀਜਨਲ ਆ। ਬਾਦਸ਼ਾਹ ਨੇ ਕਿਹਾ ਹਾਂਜੀ। ਉਹਨੇ ਕਿਹਾ ਬਾਬਾ ਜਿਹੜੀ ਗੱਲ ਦੱਸਣੀ ਆ ਉਹ ਤੈਨੂੰ ਸਾਬਤ ਵੀ ਕਰਨੀ ਪੈਣੀ ਆ ਕਿ ਇਹ ਜਿਹੜੀ ਤੂੰ ਸਵਾਲ ਦਾ ਜਵਾਬ ਦੱਸਿਆ ਵਾ ਉਹ ਜਵਾਬ ਦੀ ਪੂਰੀ ਤਫਸੀਲ ਦੱਸਣੀ ਪੈਣੀ ਆ ਵੀ ਕਿੱਦਾਂ ਤੂੰ ਕਲੀਅਰ ਕਰਦਾ। ਉਹਨੇ ਕਿਹਾ ਜੀ ਬਿਲਕੁਲ ਦੱਸਾਂਗੇ। ਉਹਨੇ ਕਿਹਾ ਸਾਲ 'ਚ ਮਹੀਨੇ ਆ ਸਿਰਫ 2। ਜੇ ਤੇ ਉਹ 2 ਮਹੀਨੇ ਆਪਣੇ ਤਰੀਕੇ ਨਾਲ ਜਿੱਦਾਂ ਵਰਣ ਦਾ ਜਾਂ ਵਸਣ ਦਾ ਜਾਂ ਲੰਘਣ ਦਾ ਹੱਕ ਆ ਲੰਘ ਜਾਣ ਤੇ ਪੂਰਾ ਸਾਲ ਓਕੇ ਆ, ਵਰਨਾ ਤੁਹਾਡਾ ਸਾਲ 0 ਵਾ। ਸਾਲ 'ਚ 2 ਹੀ ਮਹੀਨੇ ਉਹ ਪੂਰੇ ਸਾਲ ਨੂੰ ਬਣਾ ਵੀ ਜਾਂਦੇ ਤੇ ਵਿਗਾੜ ਵੀ ਜਾਂਦੇ। ਉਹ ਹੁਣ ਬੜੇ ਬੜੇ ਪੜ੍ਹੇ ਲਿਖੇ ਸੀ ਸ਼ਬਾਜ਼ ਭਾਈ ਲੋਕ ਬੈਠੇ, ਸਾਰਿਆਂ ਨੇ ਕਿਹਾ ਵੀ ਇਹ ਬਾਬੇ ਨੇ ਗੱਲ ਕਿਹੜੀ ਕਰਤੀ ਹੈ। ਬਾਦਸ਼ਾਹ ਨੇ ਕਿਹਾ ਹਾਂਜੀ ਤੁਹਾਡਾ ਜਵਾਬ ਆ ਗਿਆ ਜੀ, ਹੁਣ ਇਹਦੇ ਬਾਰੇ ਸਾਨੂੰ ਤਫਸੀਲਨ ਦੱਸੋ। ਉਹਨੇ ਫਿਰ ਦੱਸਿਆ। ਉਹਨੇ ਕਿਹਾ ਸਾਉਣ ਤੇ ਭਾਦੋਂ ਯਾਨੀ ਕਿ ਅੰਗਰੇਜ਼ੀ ਦੇ ਮਹੀਨੇ ਆਪਣਾ ਦੇਸੀ ਮਹੀਨੇ ਆ। ਸਾਉਣ ਭਾਦੋਂ ਯਾਨੀ ਕਿ ਸੁਕਤਾ ਜੇਠ ਜਿਹਨੂੰ ਆਪਾਂ ਲੋਕ ਯਾਨੀ ਕਿ ਅਸੀਂ ਲੋਕ ਵੀ ਜਾਣਦੇ, ਸਾਡੇ ਵੱਡਿਆਂ ਨੇ ਦੱਸਿਆ ਵਾ। ਪੜ੍ਹੇ ਲਿਖੇ ਜਰਾ ਜਿਹੜੇ ਹੁਣ ਅੱਜ ਕੱਲ੍ਹ ਬੱਚੇ ਇਹਨਾਂ ਚੀਜ਼ਾਂ ਨੂੰ ਨਹੀਂ ਤਰਜੀਹ ਦਿੰਦੇ, ਦੇਣੀ ਚਾਹੀਦੀ ਆ। ਹੁਣ ਮੈਂ ਤੁਹਾਨੂੰ 12 ਮਹੀਨੇ ਪਹਿਲਾਂ ਗਿਣਾ ਦੇਵਾਂ ਤਾਂ ਕਿ ਮੇਰੇ ਕਈ ਦੋਸਤ ਐਸੇ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਏ। ਜਿਸ ਤਰ੍ਹਾਂ ਹੁਣ ਆਹ ਸਾਵਣ ਜਾਣ ਡਿਆ ਨਾ, ਸਾਉਣ ਅੱਗੇ ਆਉਣਾ ਭਾਦੋਂ, ਅੱਗੇ ਅੱਸੂ, ਕੱਤਾ, ਮੱਘਰ, ਪੋਹ, ਮਾਘ, ਫੱਗਣ, ਚੇਤਰ, ਵਿਸਾਖ, ਜੇਠ, ਹਾੜ, ਅੱਗੇ ਫੇਰ ਸਾਉਣ। ਠੀਕ ਹੋ ਗਿਆ ਇਹ 12 ਮਹੀਨੇ। ਉਹਨੇ ਕਿਹਾ ਜੀ ਇਹ 2 ਮਹੀਨੇ ਸਾਉਣ ਤੇ ਭਾਦੋਂ ਵਰਦੇ ਚੋਂਦੇ ਰਹਿਣ ਨਾ, ਸਵੇਰ ਨੂੰ ਬਾਰਿਸ਼ ਪੈ ਗਈ ਸ਼ਾਮ ਨੂੰ ਫੇਰ ਪੈ ਗਈ ਸਵੇਰ। ਉਹਨੇ ਕਿਹਾ ਪੂਰੇ ਸਾਲ ਵਾਸਤੇ ਫਸਲਾਂ ਵਾਸਤੇ ਜ਼ਮੀਨਾਂ ਵਾਲੀ ਡੰਗਰਾਂ ਵਾਲੀ ਬੰਦਿਆਂ ਲਈ ਬਹੁਤ ਮੁਫੀਦ ਆ। ਯਾਨੀ ਕਿ ਜਿਹੜੇ ਸਾਲ 'ਚ ਨਾ ਵਰਨ ਆ। ਹੁਣ ਵੀ ਤੁਸੀਂ ਵੇਖਿਆ ਹੋਣਾ ਯਾਰ ਅਕਸਰ ਤੁਸੀਂ ਗੰਦਮ ਦੇਖੀ ਦਾਣਾ ਵੀ ਛੋਟਾ ਰਹਿ ਗਿਆ ਤੇ ਐਡੀ ਫਲੀ ਫੁੱਲੀ ਨਹੀਂ ਕਹਿ ਲਓ। ਇਹੀ ਸੀ ਕਿ ਪਿਛਲੇ ਸਾਲ ਸਾਉਣ ਭਾਦੋਂ 'ਚ ਘੱਟ ਵਰਿਆ ਸੀ। ਅਗਰ ਇਹ ਇਸੇ ਤਰ੍ਹਾਂ ਜਦੋਂ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਹੁਣ ਵੀ ਕਿੰਨਾ ਵਰਿਆ, ਚਿੱਕੜ ਚੰਬਾ ਹਰ ਚੀਜ਼ ਮੌਸਮ ਬੜਾ ਅੱਛਾ ਵਾ। ਕਿਸੇ ਟਾਈਮ ਧੁੱਪ ਨਿਕਲ ਆਉਂਦੀ ਆ, ਬੱਦਲ ਹੁੰਦੇ ਫੇਰ ਬਾਰਿਸ਼ ਪੈਣ ਲੱਗ ਪਈ। ਜੇ ਤੇ ਇਦਾਂ ਹੀ ਵਰਦੇ ਰਹਿਣ ਤੇ ਪੂਰਾ ਸਾਲ ਸੋਹਣਾ, ਜੇ ਨਾ ਵਰਨ ਤੇ ਪੂਰਾ ਸਾਲ ਹਰ ਚੀਜ਼ ਦਾ ਕਹਿਰ ਹੁੰਦਾ। ਇਸ ਵਾਸਤੇ ਵੀ ਅੱਲਾਹ ਪਾਕ ਦੀ ਇੱਕ ਰਹਿਮਤ, ਹਾਂ ਪਵੇ ਰਹਿਮਤ ਦੀ ਬਾਰਿਸ਼ ਜਦੋਂ ਮੰਗੋ ਰਹਿਮਤ ਦੀ ਮੰਗੋ, ਲੇਕਿਨ ਆਹ 2 ਮਹੀਨੇ ਵਰਦੇ ਚੋਂਦੇ ਰਹਿਣ ਤੇ ਪੂਰੇ ਸਾਲ ਦਾ ਕਹਿ ਲਓ ਕਿ ਮੁੱਢ ਬਣ ਜਾਂਦੇ। ਠੀਕ ਹੋ ਗਿਆ। ਬਾਕੀ ਆ ਦੇਖੋ ਤੁਸੀਂ ਹੁਣ ਕੈਸੀ ਹਰਿਆਲੀ ਨਜ਼ਰ ਆ ਰਹੀ ਹੈ।
ਚਾਰ ਚਫੇਰੇ ਤੁਹਾਨੂੰ ਹਰ ਚੀਜ਼ ਹਰੀ ਭਰੀ ਨਜ਼ਰ ਆਏਗੀ। ਇਹ ਅੱਲਾਹ ਪਾਕ ਦੀ ਖਾਸ ਰਹਿਮਤ ਆ। ਇਹ ਇਹਨਾਂ ਮਹੀਨਿਆਂ 'ਚ ਸਮਾਂ ਹੁਣ ਤੁਸੀਂ ਦੇਖ ਲਓਗੇ, ਅੱਜ ਤੋਂ ਕੋਈ 10-15 ਦਿਨ ਪਹਿਲੇ ਕਿੰਨਾ ਕਹਿ ਸੀ ਪੱਠਿਆਂ ਦਾ, ਤੇ ਹੁਣ ਪੱਠੇ ਲੋਕ ਆਪ ਕਹਿਣ ਦੇ ਯਾਰ ਜੇ ਕਿਸੇ ਨੇ ਲੈਣੇ ਤਾਂ ਲੈ ਲਓ। ਯਾਨੀ ਕਿ ਇਹ ਬਾਰਿਸ਼ ਦਾ ਇੰਨਾ ਮਕਾਮ। ਤੇ ਇਹ ਚਲੋ ਤੁਸੀਂ ਪੁੱਛਿਆ, ਤੁਹਾਨੂੰ ਦੱਸ ਦਿੱਤਾ। ਇਹਦੇ ਨਾਲ ਹੀ ਮੈਂ ਆਪਣੇ ਜਿਹੜੇ ਵੇਖਣ ਵਾਲੇ ਮੇਰੇ ਦਰਕਸ਼ ਜਿਹੜੇ ਮੈਨੂੰ ਸੁਣਦੇ ਆ, ਜਿਹੜੇ ਪਿਆਰ ਕਰਦੇ ਆ, ਜਿਹੜੇ ਮੇਰੇ ਭਾਈ ਭੈਣ ਸੱਜਣ ਵੀਰ ਮਿੱਤਰ ਛੋਟੇ ਵੱਡੇ ਸਾਰੇ, ਉਹਨਾਂ ਅੱਗੇ ਮੇਰੀ ਰਿਕੁਐਸਟ ਆ ਕਿ ਇੱਕ ਤਾਂ ਮਹੀਨੇ ਵੀ ਯਾਦ ਕਰ ਲਿਓ, ਦੂਸਰਾ ਅਗਰ ਮੇਰੀ ਵੀਡੀਓ ਚੰਗੀ ਲੱਗੀ ਆ ਜ਼ਰੂਰ ਕਮੈਂਟ ਕਰਿਓ। ਜਿੱਦਾਂ ਦੀ ਵੀ ਲੱਗੇ ਕਮੈਂਟ ਕਰਕੇ ਬੰਦਾ ਦੱਸ ਦਿੰਦਾ ਵਾ। ਤੇ ਜਿਹੜੇ ਨਵੇਂ ਵੇਖਣ ਵਾਲੇ ਦੋਸਤ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤੇ ਬੈਲ ਦੀ ਜਿਹੜੀ ਘੰਟੀ ਆ ਉਹਨੂੰ ਬੈਲ ਕਹਿੰਦੇ ਆ, ਤੇ ਅਸੀਂ ਘੰਟੀ ਕਹਿ ਲੈਂਦੇ ਆ, ਉਹਨੂੰ ਜ਼ਰੂਰ ਨੱਪ ਦੇਣ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹਿਲੋਂ ਸਾਰਿਆਂ ਤੋਂ ਪਹੁੰਚੇ। ਤੇ ਇਹਦੇ ਨਾਲ ਹੀ ਆਪਣੇ ਵੀਰ ਨੂੰ ਪਿਆਰ ਬੜੀਆਂ ਦੁਆਵਾਂ ਦੇ ਨਾਲ, ਯਾਦਾਂ ਦੇ ਨਾਲ ਸਾਨੂੰ ਆਪਣੇ ਸੀਨੇ 'ਚ ਦਿਲ 'ਚ ਵਸਾਈ ਰੱਖਿਓ। ਸਾਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ।